ਨਵੇਕਲੇ ਪੰਜਾਬੀ ਅਦਬ ਦੇ ਵੱਡੇ ਸੇਵਕ ਅਮੀਨ ਮਲਕ ਹੋਰੀ ਦੁਨੀਆ ਤੋਂ ਚਲਾਣਾ ਕਰ ਗਏ। ਉਹਨਾਂ ਦੀ ਉਮਰ 74 ਵਰ੍ਹੇ ਸੀ ਤੇ ਉਹ ਕੁਝ ਅਰਸੇ ਤੋਂ ਕੈਂਸਰ ਦੇ ਮਰਜ਼ ਦਾ ਸ਼ਿਕਾਰ ਸਨ। ਅਮੀਨ ਮਲਕ ਹੋਰੀ ਸੰਨ 47 ਹਿਜਰਤ ਕਰਕੇ ਨਾਰੋਵਾਲ ਆਉਣ ਵਸੇ, ਜਿੱਥੇ ਉਹਨਾਂ ਮੁੱਢਲੀ ਹਯਾਤੀ ਦਾ ਪੈਂਡਾ ਔਖੇ ਹਾਲਾਤਾਂ ਦਾ ਸਾਹਮਣਾ ਕਰਦਿਆਂ ਤੈਅ ਕੀਤਾ। ਮੈਂ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਆਪਣਾ ਢਿੱਡ ਨੰਗਾ ਕੀਤਾ ਤੇ ਫਿਰ ਲੋਕਾਂ ਨੂੰ ਕੁਛ ਆਖਿਆ ਕਿ ਮੈਂ ਭੀਖ ਮੰਗਦਾ ਰਿਹਾ ਜੀ, ਮੈਂ ਮਾਮਿਆਂ ਦੇ ਡੰਗਰ ਚਾਰਦਾ ਰਿਹਾ ਜੀ, ਮੈਂ ਔਰ ਮੇਰੀ ਮਾਂ ਘਾਹ ਖੋਦ ਕੇ ਮੱਝ ਨੂੰ ਪਾਉਂਦੇ ਰਹੇ, ਮੈਂ ਗੜਵੀ ਦੁੱਧ ਦੀ ਵੇਚਦਾ ਰਿਹਾ ਜੀ। ਜਿੰਨਾ ਚਿਰ ਮੈਂ ਸੱਚ ਨਾ ਬੋਲਾਂਗਾ ਮੈਂ ਕੌਣ ਹੁੰਨਾ ਤੁਹਾਨੂੰ ਆਖਣ ਵਾਲਾ ਕਿ ਭਾਜੀ ਸੱਚ ਬੋਲਿਆ ਕਰੋ। ਅੱਜ ਤੋਂ 20 ਸਾਲ 25 ਸਾਲ ਪਹਿਲਾਂ ਜਿੱਦਣ ਮੇਰੀ ਮਾਂ ਮਰੀ ਸੀ ਉਦਣ ਮੈਨੂੰ ਅਹਿਸਾਸ ਹੋਇਆ ਸੀ ਕਿ ਮੇਰੇ ਉਹਦੇ ਮਰਨ ਤੋਂ ਬਾਅਦ ਮੇਰੀ ਯਾਦ ਸਿਰਫ ਉਹਦੀ ਬੋਲੀ ਰਹਿ ਗਈ ਹੈ। ਉਦਣ ਮੈਂ ਪੰਜਾਬੀ ਬਣਿਆ ਸਾਂ। ਪਹਿਲਾਂ ਮੈਂ ਦੋਗਲਾ ਸਾਂ, ਝੂਠਾ ਸਾਂ, ਨਗੱਲਾ ਸਾਂ। ਜਦੋਂ ਮੈਂ ਉਰਦੂ ਲਿਖਦਾ ਤੇ ਉਰਦੂ ਅਖਬਾਰਾਂ 'ਚ ਮੇਰੇ ਆਰਟੀਕਲ ਆਉਂਦੇ ਸਾਂ, ਉਸ ਦਿਨ ਮੈਂ ਪਹਿਲੀ ਰੋਂਦਾ ਰਿਹਾ। ਮੇਰੀ ਬੀਵੀ ਨੂੰ ਪਤਾ ਲੱਗਾ, ਉਹਨੇ ਕਿਹਾ ਤੂੰ ਕੋਈ ਲਿਖ ਇਹਦੇ ਤੇ ਜਾ ਥੱਲੇ ਜਾ ਕੇ ਰੋ ਰਾਤ। ਮੈਂ ਉਸ ਦਿਨ ਲਿਖਿਆ ਸੀ ਮੇਰੀ ਮਾਂ। ਜਦੋਂ ਲਿਖਣ ਲੱਗਾ ਤੇ ਪੰਜਾਬੀ 'ਚ ਲਿਖਿਆ, ਗੱਲਾਂ ਸਾਰੀਆਂ ਪੰਜਾਬੀ 'ਚ ਨਜ਼ਮ ਲਿਖੀ। ਉਸ ਦਿਨ ਤੋਂ ਬਾਅਦ ਮੈਂ ਕਿਹਾ ਮਾਂ ਤੂੰ ਚਲੀ ਗਈ ਹੈ ਲੇਕਿਨ ਤੇਰੀ ਬੋਲੀ ਨਹੀਂ ਮੈਂ ਜਾਣਦਾ ਕਿ ਮੈਂ ਕਬਰ 'ਚ ਲੈ ਕੇ ਜਾਵਾਂਗਾ ਇਹਨੂੰ, ਇਸੇ ਤਰ੍ਹਾਂ ਹੀ ਜਾਵਾਂਗਾ। ਅਮੀਨ ਮਲਕ ਦੀ ਪੰਜਾਬੀ ਨਜ਼ਮ ਵੀ ਭਾਵੇਂ ਉਚੇਚੇ ਖਿਆਲਾਂ ਤੇ ਨਵੇਕਲੀ ਬੁਨਤ ਦਾ ਇਜ਼ਹਾਰ ਨਜ਼ਰ ਆਉਂਦੀ ਹੈ, ਪਰ ਉਹਨਾਂ ਜੋ ਕੰਮ ਕਹਾਣੀ ਦੇ ਖੇਤਰ ਵਿੱਚ ਕੀਤਾ ਉਹਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਅਮੀਨ ਮਲਕ ਦੀਆਂ ਕਹਾਣੀਆਂ ਦੇ ਕਿਰਦਾਰ ਸਾਨੂੰ ਆਮ ਜ਼ਿੰਦਗੀ ਵਿੱਚ ਟੁਰਦੇ ਫਿਰਦੇ ਨਜ਼ਰ ਆਉਂਦੇ ਨੇ। ਕਿੱਥੇ ਜਾ ਕੇ ਸੌਂ ਗਈ ਮਾਂ ਆ ਜਾ, ਕਦੀ ਮੈਨੂੰ ਜੋ ਜਾਨ ਆਖਦੀ ਹੈ ਅੱਜ ਕੱਲ੍ਹ ਦੀ ਇਹ ਤੇਰੀ ਜਾਨ ਆ ਜਾ। ਇਹ ਨਬੀ ਆ ਮੈਨੂੰ ਸ਼ਾਇਰੀ ਵੱਲੋਂ ਨਾ ਪੁੱਛ ਕੇ ਤੇਰੇ ਕੋਲ ਸ਼ਾਇਰੀ ਦਾ ਕੁਛ ਨਹੀਂ ਹੈਗਾ ਤੇ ਮੈਂ ਸ਼ਾਇਰ ਵੀ ਨਹੀਂ। ਜਿਹੜਾ ਬੰਦੇ ਨੇ ਕੋਈ ਦੇਸ਼ ਦਾ ਨਸ ਭੱਜ ਕੇ 10ਵੀਂ ਪਾਸ ਮੈਂ ਕੀਤੀ ਹੈ, ਨਾ ਮੈਂ ਲਿਟਰੇਚਰ ਪੜ੍ਹਿਆ, ਨਾ ਮੈਂ ਸ਼ਾਹਪੁਰਾਮ ਪੜ੍ਹਿਆ, ਨਾ ਮੈਂ ਬਾਦਸ਼ਾਹ ਪੜ੍ਹਿਆ। ਮੈਂ ਜੋ ਕੀਤਾ ਹੱਕ ਦੇ ਠੇਕ ਦੇ ਲੋਕ ਕੀਤਾ ਤੇ ਮੈਨੂੰ ਕੋਈ ਬੰਦਾ ਨਾ ਆਖੇ ਵੀ ਬਹੁਤ ਵੱਡਾ ਆਲਮ ਫਾਜ਼ਲ ਹਾਂ, ਲੇਕਿਨ ਇੱਕ ਮਾਣ ਹੈ ਕਿ ਮੈਂ ਬਹੁਤ ਵੱਡਾ ਬੰਦਾ। ਅਮੀਨ ਮਲਕ ਹੋਰਾਂ ਨੂੰ ਲਹਿੰਦੇ ਤੇ ਚੜ੍ਹਦੇ ਪੰਜਾਬ ਅੰਦਰ ਉਹ ਮੁਹੱਬਤਾਂ ਮਿਲੀਆਂ ਜਿਹੜੀਆਂ ਸ਼ਾਇਦ ਹੀ ਕਿਸੇ ਪੰਜਾਬੀ ਕਹਾਣੀਕਾਰ ਨੂੰ ਲੱਭੀਆਂ ਹੋਣ। ਅਮੀਨ ਮਲਕ ਹੋਰਾਂ ਦੇ ਚਲਾਣਾ ਕਰ ਜਾਣ ਨਾਲ ਪੰਜਾਬੀ ਕਹਾਣੀ ਦੀ ਉਹ ਕਿਤਾਬ ਵੀ ਮੁੱਕ ਗਈ ਜਿਹੜੀ ਸਾਡੀ ਮਾਂ ਬੋਲੀ ਦਾ ਪੂਰੇ ਜਹਾਨ ਅੰਦਰ ਤਾਰਫ ਬਣ ਰਹੀ ਸੀ। ਪੰਜਾਬੀ ਮੀਡੀਆ ਗਰੁੱਪ ਅਮੀਨ ਮਲਕ ਹੋਰਾਂ ਦੀ ਹਯਾਤੀ ਤੇ ਪੰਜਾਬੀ ਸੇਵਾ ਉੱਤੇ ਡਾਕੂਮੈਂਟਰੀ ਬਣਾ ਰਿਹਾ, ਜਿਹਦੀ ਮੁੱਖ ਵਿਖਾਲੀ ਜੁਲਾਈ ਦੇ ਮਹੀਨੇ ਅੰਦਰ ਕੀਤੀ ਜਾਏਗੀ।